ਪਿਛਲੇ ਦਿਨਾਂ ਦੇ ਵਿੱਚ ਪਤਾ ਜੇ ਬਾਰਿਸ਼ਾਂ ਬੜੀਆਂ ਹੋਈਆਂ ਨੇ, ਬੜਾ ਮੀਂਹ ਪਿਆ ਤੇ ਬੱਦਲਾਂ ਦੀ ਵਜ੍ਹਾ ਤੋਂ ਜਿਹੜੇ ਕੱਚੇ ਰਾਹ ਸਨ ਨਾ ਇਹ ਬੜੇ ਖਰਾਬ ਸਨ। ਇਹ ਮਤਲਬ ਚਿੱਕੜ ਚੈੜ ਸੀ। ਉਹਨਾਂ ਦਿਨਾਂ ਦੇ ਵਿੱਚ ਮੋਟਰਸਾਈਕਲ ਲੈ ਕੇ ਨਾ ਤੇ ਮੈਂ ਕਿਤੇ ਚੱਲਾ ਸਾਂ ਤੇ ਮੈਂ ਹਿਸਾਬ ਲਾਇਆ ਵੀ ਉਤੋਂ ਦੀ ਵਲਾ ਮਾਰ ਕੇ ਜ਼ਰੂਰ ਜਾਣਾ, ਵਿਚਲੇ ਪਏ ਪੈਣਾ ਛੇਤੀ ਅੱਪੜ ਜਾਵਾਂਗਾ। ਤੇ ਜਿਹੜੇ ਵੇਲੇ ਮੋਟਰਸਾਈਕਲ ਲੈ ਕੇ ਮੈਂ ਵਿਚਲੇ ਪਏ ਥੋੜਾ ਜਿਹਾ ਅੱਗੇ ਗਿਆ ਨਾ ਤੇ ਅੱਗੇ ਇੱਕ ਰੇੜੇ ਵਾਲਾ ਇੱਟਾਂ ਲੱਦ ਕੇ ਪਿਆ ਜਾਂਦਾ ਸੀ। ਮੈਂ ਬੜੀ ਕੋਸ਼ਿਸ਼ ਕੀਤੀ ਵੀ ਇਧਰੋਂ ਉਧਰੋਂ ਕਰਕੇ ਨਾ ਤੇ ਮੋਟਰਸਾਈਕਲ ਰੇੜੇ ਤੋਂ ਗਾਂਹ ਕੱਢ ਲਵਾਂ, ਲੇਕਿਨ ਕੋਈ ਤਰਤੀਬ ਬਣ ਨਾ ਸਕੀ। ਉਹਦੀ ਵਜ੍ਹਾ ਇਹ ਵੇ ਵੀ ਪਿਆ ਸੌੜਾ ਸੀ ਤੇ ਚਿੱਕੜ ਬੇਬਾਸ। ਉਹ ਮੈਂ ਹਿਸਾਬ ਲਾਇਆ ਵੀ ਮੈਨੂੰ ਐਡੀ ਕਾਹਲ ਵੀ ਕੋਈ ਵੀ ਨਹੀਂ, ਚਲੋ ਟਾਈਮ ਮੇਰੇ ਕੋਲ ਹੈ ਵੇ ਤੇ ਉਹ ਹੀ ਨਾ ਹੋਵੇ ਕਿ ਅਗਾਂਹ ਨਿਕਲਾਂ ਦੇ ਚੱਕਰ ਦੇ ਵਿੱਚ ਡਿੱਗ ਕੇ ਕੱਪੜੇ ਵੀ ਭਰ ਲਵਾਂ ਜਾਂ ਕੋਈ ਸੱਟ ਲਵਾ ਲਵਾਂ ਤੇ ਚਲੋ ਭਾਵੇਂ ਥੋੜੀ ਦੇਰ ਬਾਅਦ ਅੱਪੜ ਜਾਈਏ, ਅੱਪੜ ਤੇ ਜਾਈਏ ਨਾ। ਉਹ ਸਿਆਣਿਆਂ ਦਾ ਕੌਲ ਹੈ ਨਾ ਵੀ ਕਦੀ ਨਾ ਅੱਪੜਨ ਨਾਲੋਂ ਦੇਰ ਨੂੰ ਅੱਪੜ ਜਾਓ, ਲੇਕਿਨ ਅੱਪੜ ਜਾਓ। ਕਦੀ ਨਾ ਪਹੁੰਚਣ ਨਾਲੋਂ ਦੇਰ ਨੂੰ ਪਹੁੰਚ ਜਾਣਾ ਬਿਹਤਰ ਹੈ। ਖੈਰ ਉਹ ਮੈਂ ਆਪਣੀ ਮੋਟਰਸਾਈਕਲ ਨਾਲ ਰੇੜੇ ਦੇ ਪਿੱਛੇ ਹੌਲੀ ਹੌਲੀ ਟੋਰਨ ਲੱਗ ਪਿਆ ਤੇ ਇੰਨੀ ਦੇਰ ਨੂੰ ਸਾਡੇ ਪਿੱਛੇ ਇੱਕ ਕਾਰ ਵਾਲਾ ਆ ਗਿਆ ਤੇ ਉਹ ਕਾਰ ਵਾਲੇ ਨੇ ਹਾਰਨ ਦੇਣੇ ਸ਼ੁਰੂ ਕਰ ਦਿੱਤੇ, ਟੀ ਟੀ ਪੀ ਪੀ ਲਗਾਤਾਰ ਹਾਰਨ। ਵੀ ਮਤਲਬ ਮੈਂ ਬਹੁਤਾ ਗੱਲ ਮੈਂ ਮੈਨੂੰ ਰਾਸਤਾ ਦਿਓ। ਮੈਂ ਸੋਚਿਆ ਮੈਂ ਕਿੱਡਾ ਕਮਲਾ ਬੰਦਾ ਵੇ ਵੀ ਇਹਨੂੰ ਨਜ਼ਰ ਵੀ ਆਉਂਦਾ ਪਿਆ ਵੀ ਰਾਸਤਾ ਤੰਗ ਏ, ਏਡਾ ਖੁੱਲਾ ਰਾਹ ਨਹੀਂ ਵੀ ਮਤਲਬ ਬੇਅਕ ਵਕਤ ਦੋ ਗੱਡੀਆਂ ਉਧਰੋਂ ਉਧਰੀ ਕ੍ਰਾਸ ਹੋ ਜਾਣ ਤੇ ਵੇਖਣ ਦੇ ਬਾਵਜੂਦ ਵੀ ਹਾਰਨ ਦੇਈ ਆਉਂਦਾ। ਮੈਨੂੰ ਹਾਰਨ ਤੋਂ ਬੜੀ ਐਲਰਜੀ। ਪੁਲਿਸ ਵਾਲੇ ਹਾਰਨ ਦੇਣੀਆਂ ਕਿਸੇ ਦੀ ਜੈਨੂਇਨ ਮਜਬੂਰੀ ਹੈ ਤੇ ਉਹ ਹਾਰਨ ਦੇ ਉਹਦਾ ਬਣਦਾ, ਜਾਂ ਐਂਬੂਲੈਂਸ ਜਾਂ 1122 ਹਾਰਨ ਦੇ ਤੇ ਉਹਦਾ ਹਾਰਨ ਦੇਣਾ ਬਣਦਾ ਤੇ ਉਹਨੂੰ ਰਾਸਤਾ ਵੀ ਦਿਓ। ਇਹ ਸਾਡਾ ਬੁਨਿਆਦੀ ਫਰਜ਼ ਹੈ ਕਿ ਐਂਬੂਲੈਂਸ ਵਗੈਰਾ ਨੂੰ ਜਲਦੀ ਰਾਸਤਾ ਦੇ ਦੇਣਾ ਚਾਹੀਦਾ। ਇਹ ਗੱਲ ਜ਼ੇਨ ਨਸ਼ੀਨ ਕਰ ਲਓ। ਉਹ ਜਦੋਂ ਹਾਰਨ ਤੋਂ ਹੱਥ ਚੁੱਕਿਆ ਹੀ ਨਾ ਤੇ ਮੈਂ ਉਹਦੇ ਨੂੰ ਪਿੱਛੋਂ ਇੰਝ ਮੁੜ ਕੇ ਵੇਖਿਆ ਵੀ ਮੇਰੇ ਵੇਖਣ ਨੂੰ ਬਤੌਰ ਇਸ਼ਾਰਾ ਉਹ ਸਮਝ ਜਾਏ। ਪਤਾ ਜੀ ਕੁਝ ਲੋਕ ਐਸੇ ਹੁੰਦੇ ਨੇ ਕਿ ਉਹ ਇਸ਼ਾਰੇ ਦੀ ਜ਼ੁਬਾਨ ਨੂੰ ਸਮਝ ਜਾਂਦੇ ਨੇ, ਲੇਕਿਨ ਕੁਝ ਲੋਕ ਐਸੇ ਡੱਗ ਦਿਮਾਗ ਹੁੰਦੇ ਨੇ ਕਿ ਇਸ਼ਾਰਾ ਬੜੀ ਦੂਰ ਦੀ ਗੱਲ ਹੈ, ਬੋਲ ਕੇ ਵੀ ਗੱਲ ਆਖੀ ਹੈ ਨਾ ਉਹਨਾਂ ਨੂੰ ਫੇਰ ਵੀ ਸਮਝ ਨਹੀਂ ਆਉਂਦੀ। ਇਹਦਾ ਸ਼ੁਮਾਰ ਵੀ ਉਹਨਾਂ ਲੋਕਾਂ ਦੇ ਵਿੱਚ ਹੀ ਹੁੰਦਾ। ਖੈਰ 8-10 ਮਿੰਟ ਤਮਾਸ਼ਾ ਚੱਲਦਾ ਰਿਹਾ ਨਾ ਤੇ ਇੰਨੀ ਦੇਰ ਨੂੰ ਅੱਗੇ ਇੱਕ ਮੋੜ ਆ ਗਿਆ। ਰਾਹ ਥੋੜਾ ਜਿਹਾ ਖੁੱਲਾ ਹੋਇਆ ਨਾ ਤੇ ਉਹ ਰੇੜੇ ਵਾਲੇ ਨੇ ਆਪਣਾ ਰੇੜਾ ਸਾਈਡ ਤੇ ਕੀਤਾ ਵੀ ਤੁਸੀਂ ਲੰਘ ਜਾਓ। ਮੈਂ ਅਜੇ ਰੇੜੇ ਦੇ ਪਿੱਛੋਂ ਜਗਾਂ ਨਿਕਲਣ ਨਹੀਂ ਲੱਗਾ ਤੇ ਉਹ ਨਿਹਾਰਨ ਤੇ ਉਹ ਹੱਥ ਤੇ ਰੱਖਿਆ ਸੀ ਨਾ ਤੇ ਉਹ ਟੀ ਟੀ ਕਰਦਾ ਨੇ ਛੂੰ ਕਰਦਾ ਮੇਰੇ ਕੋਲੋਂ ਲੰਘਿਆ ਤੇ ਰੇੜੇ ਦੇ ਅੱਗੇ ਕਰਕੇ ਤੇ ਕਾਰ ਖਿਲਾਰ ਲਈ। ਉਸ ਮੇਰੀ ਮੋਟਰਸਾਈਕਲ ਦੀ ਅੱਗੇ ਸਪੀਡ ਥੋੜੀ ਸੀ, ਮੈਂ ਵੀ ਮੋਟਰਸਾਈਕਲ ਖਿਲਾਰ ਲਈ। ਮੈਂ ਕੋਈ ਤਮਾਸ਼ਾ ਕਰਨ ਲੱਗਾ, ਉਹ ਮੈਂ ਵੀ ਖਲੋ ਗਿਆ। ਇਹ ਕਾਰ ਚੋਂ ਨਿਕਲ ਕੇ ਨਾ ਤੇ ਰੇੜੇ ਵਾਲੇ ਨੂੰ ਮੁਖਾਤਬ ਕਰਕੇ ਤੇ ਆਂਦਾ, ਉਹ ਤੂੰ ਕਿਹੜੀ ਭਰਾਡੋ ਤੇ ਬੈਠਾ, ਕਿਹੜੀ ਤੂੰ ਲੈਂਡ ਕਰੂਜ਼ਰ ਤੇ ਬੈਠਾ, ਤੈਨੂੰ ਕਿੰਨੇ ਹਾਰਨ ਦਿੱਤੇ ਨੇ, ਤੈਨੂੰ ਸਮਝ ਨਹੀਂ ਆਉਂਦੀ? ਅਕਲ ਤੇਰੀ ਕੰਮ ਕਰਦੀ? ਉਹਨੇ ਇੰਝ ਦੀਆਂ ਨਾ ਗੱਲਾਂ ਉਹਦੇ ਨਾਲ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਿਹੜੀ ਕਾਰ ਤੇ ਤੂੰ ਬੈਠਾ, ਤੁਹਾਨੂੰ ਯਾ ਹੀ ਨਹੀਂ ਆਉਂਦੀ? ਇਸੇ ਬਾਏ ਦੇਖੋ ਤਾਂ ਹੀ ਤੁਹਾਨੂੰ ਰੱਬ ਦੀ ਜ਼ਾਤ ਨੇ ਇੱਥੇ ਬਾਏ ਹੈ, ਤੂੰ ਇਸੇ ਲੈ ਕੇ ਸੋ ਤੁਸੀਂ। ਮੈਂ ਅਜੇ ਕੁਝ ਬੋਲਣ ਨਹੀਂ ਲੱਗਾ ਕਿ ਮੇਰੇ ਤੋਂ ਪਹਿਲਾਂ ਉਹ ਰੇੜੇ ਵਾਲਾ ਆਪ ਬੋਲ ਪਿਆ। ਉਹਨੂੰ ਆਂਦਾ ਕਦੀ ਤੁਸੀਂ ਮੇਰੇ ਵਾਲੇ ਥਾਂ ਆਓ ਨਾ, ਰੇੜੇ ਦੇ ਉੱਤੇ ਇੱਟਾਂ ਦੇ ਉੱਤੇ ਇਸ ਬੋਰੀ ਦੇ ਉੱਤੇ ਬਹੋ ਤੇ ਛਾਂਟਾ ਫੜੋ ਹੱਥ ਦੇ ਵਿੱਚ ਤੇ ਘੋੜੇ ਦੀਆਂ ਲਗਾਮਾਂ ਜਿਹੜੀਆਂ ਨੇ ਨਾ ਇਹ ਹੁਣ ਤੁਹਾਡੇ ਹੱਥ ਦੇ ਵਿੱਚ, ਤੇ ਜੇ ਤੁਹਾਨੂੰ ਇਸ ਪਰਾਡੋ ਨਾਲੋਂ ਬਹੁਤਾ ਸਵਾਦ ਨਾ ਆਇਆ ਤੇ ਮੇਰਾ ਨਾਂ ਵਟਾ ਛੜਿਆ। ਜਦੋਂ ਉਸ ਇਹ ਗੱਲ ਕੀਤੀ ਨਾ ਤੇ ਉਸ ਆਖਿਆ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ ਕਿ ਮੈਨੂੰ ਰਾਹ ਕਿਉਂ ਨਹੀਂ ਤੂੰ ਦਿੱਤਾ, ਤੇ ਰਾਹ ਇਸ ਵਾਸਤੇ ਨਹੀਂ ਦਿੱਤਾ ਗਿਆ ਵੀ ਪਿਆ ਬੜਾ ਸੌੜਾ ਹੈ ਤੰਗ। ਜੇ ਮੈਂ ਤੁਹਾਨੂੰ ਰਾਹ ਦੇਣ ਵਾਸਤੇ ਆਪਣਾ ਰੇੜਾ ਸਾਈਡ ਤੇ ਕਰਦਾ ਨਾ ਤੇ ਐਨ ਮੁਮਕਿਨ ਹੈ ਕਿ ਮੇਰਾ ਰੇੜਾ ਪੈਲੀ ਦੇ ਵਿੱਚ ਮੁੰਦਾ ਹੋ ਜਾਂਦਾ, ਤੇ ਜੇ ਤੁਸੀਂ ਵੀ ਗੱਡੀ ਗਾਂ ਕੱਢਣ ਲੱਗਦੇ ਨਾ ਤੇ ਹੋ ਸਕਦਾ ਤੁਹਾਡੇ ਟਾਇਰ ਵੀ ਥੱਲੇ ਲੈ ਜਾਂਦੇ ਤੇ ਤੁਹਾਡੀ ਗੱਡੀ ਵੀ ਜਿਹੜੀ ਮੁੰਦੀ ਹੋ ਜਾਂਦੀ। ਤੇ ਚਲੋ ਥੋੜੀ ਲੇਟ ਅੱਪੜ ਜਾਵਾਂਦੇ, ਲੇਕਿਨ ਇਹ ਵੇ ਕਿ ਅੱਪੜ ਜਾਵਾਂਦੇ। ਜਦੋਂ ਉਸ ਇਹ ਗੱਲ ਕੀਤੀ ਨਾ ਤੇ ਉਹ ਕਾਰ ਵਾਲੇ ਦਾ ਗੁੱਸਾ ਫੇਰ ਨਾ ਲੱਗਾ ਤੇ ਉਹ ਗਾਲਾਂ ਸ਼ਾਲਾਂ ਕੱਢਦਾ ਨਾ, ਇੰਝ ਕਿਵੇਂ ਕਰਦਾ ਕਰਕੇ, ਇੰਝ ਕਿਵੇਂ ਕਰਕੇ, ਤੇ ਉਹ ਆਪਣੀ ਕਾਰ ਦੇ ਵਿੱਚ ਬੈਠਾ ਤੇ ਇੰਝ ਨਾ ਆਪਣੀ ਗੱਡੀ ਲੈ ਕੇ ਟੁਰ ਗਿਆ। ਮੈਂ ਤੇ ਉਹ ਰੇੜੇ ਵਾਲਾ ਨਾ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਨ ਲੱਗ ਪਏ। ਵੇਖੋ ਰੱਬ ਦੀ ਜ਼ਾਤ ਨੇ ਦਿੱਤਾ ਹੈ ਨਾ ਤੇ ਬੰਦਿਆਂ ਕੋਲੋਂ ਨਾ ਜਰਨ ਨਹੀਂ ਹੁੰਦਾ, ਇੰਝ ਦੀਆਂ ਇਹੀ ਗੱਲਾਂ ਕਰਨ ਲੱਗ ਪਏ। ਤੇ ਮੈਂ ਕਿਹਾ ਚਲੋ ਏਡੀ ਕਾਲ ਕੋਈ ਵੀ ਨਹੀਂ ਤੇ ਇਹਦੇ ਨਾਲ ਕੋਈ ਗੱਲਾਂ ਬਾਤਾਂ ਕਰਦੇ ਜਾਂਦੇ ਆ ਤੇ ਥੋੜਾ ਜਿਹਾ ਟਾਈਮ ਇੰਝ ਵੀ ਗੁਜ਼ਰ ਜਾਂਦਾ, ਚਲੋ ਨਾਲੇ 'ਚ ਇਜ਼ਾਫਾ ਹੋਏਗਾ। ਥੋੜੀ ਦੂਰ ਅੱਗੇ ਗਏ ਆ ਤੇ ਅੱਗੇ ਇੱਕ ਬਸਤੀ ਆ ਗਈ। ਤੇ ਉੱਥੇ ਨਾ ਇੱਕ ਚਾਹ ਦੇ ਖੋਖੇ ਦੇ ਅੱਗੇ ਗੱਡੀ ਖਿਲਾਰ ਕੇ ਨਾ ਤੇ ਉਹੀ ਬੰਦਾ ਬਾਹਰ ਖਲੋਤਾ ਹੈ, ਕਾਰ 'ਚੋਂ ਨਿਕਲ ਕੇ ਖੋਖੇ ਦੇ ਬਾਹਰ ਨਾ ਉਹ ਖਲੋਤਾ ਹੈ। ਇਹ ਰੇੜੇ ਵਾਲਾ ਮੈਨੂੰ ਆਂਦਾ ਲੈ ਬਈ ਉੱਥੇ ਤੇ ਕੋਈ ਗੱਲ ਏਡੀ ਨਹੀਂ ਹੋਈ, ਚਲੋ ਰਫਾ ਦਫਾ ਹੋ ਗਿਆ ਮਾਮਲਾ ਤੇ ਇੱਥੇ ਹੁਣ ਨਾ ਕੋਈ ਦੋ ਹੱਥ ਹੋਣੇ ਹੀ ਹੋਣੇ ਨੇ। ਜਿਹੜੇ ਵੇਲੇ ਇੰਨੀਆਂ ਗੱਲਾਂ ਕਰਦਿਆਂ ਸਹੀ ਉਹ ਰੇੜੇ ਵਾਲਾ ਤੇ ਮੈਂ ਅਸੀਂ ਉਹ ਬੰਦੇ ਦੇ ਕੋਲ ਅੱਪੜੇ ਆਣਾ ਤੇ ਉਹ ਬੰਦਾ ਰੇੜੇ ਵਾਲੇ ਨੂੰ ਆਂਦਾ ਥੱਲੇ ਆ,
ਰੇੜੇ ਵਾਲੇ ਨੂੰ ਪੱਕਾ ਪਤਾ ਸੀ ਕਿ ਮਤਲਬ ਇੱਥੇ ਹੁਣ ਨਾ ਕੋਈ ਵਾਧਾ ਹੋਣਾ। ਤੇ ਮੈਂ ਵੀ ਆਪਣੇ ਜ਼ਿਹਨ ਦੇ ਵਿੱਚ ਸੋਚਿਆ, ਮੈਂ ਕਿਹਾ ਰੇੜੇ ਵਾਲਾ ਸੱਚਾ ਹੈ ਤੇ ਮੇਰਾ ਹੱਕ ਬਣਦਾ ਕਿ ਇੱਥੇ ਸਾਥ ਦਿਆਂ, ਜ਼ੁਬਾਨ ਦੇ ਨਾਲ ਗੱਲ ਕਰਾਂ। ਤੇ ਜਿਵੇਂ ਕਿਵੇਂ ਵੀ ਮੈਂ ਸਾਥ ਦਿੱਤਾ ਨਾ, ਤੇ ਮੈਂ ਰੇੜੇ ਵਾਲੇ ਦੇ ਨਾਲ ਹੀ ਖਲੋਣਾ, ਕਿਉਂਕਿ ਉਹ ਸੱਚਾ ਵਾਕਈ। ਤੇ ਉਹਨੂੰ ਪਤਾ ਨਹੀਂ ਕਾਹਦੀ ਖਮਾਰੀ ਹੈ। ਅਜੇ ਮੈਂ ਵੀ ਆਪਣੇ ਜ਼ਿਹਨ ਦੇ ਵਿੱਚ ਨਾ ਇਹ ਸੋਚਣਾ ਪਿਆ, ਤੇ ਇਰਾਦਾ ਉਹਨੇ ਮੈਂ ਕਰ ਲਿਆ। ਉਹ ਆਖੇ ਰੇੜੇ ਤੋਂ ਥੱਲੇ ਆ। ਰੇੜੇ ਵਾਲਿਆਂ ਨੂੰ ਮੈਂ ਨਹੀਂ ਥੱਲੇ ਆਉਣਾ, ਤੂੰ ਜਿਹੜੀ ਗੱਲ ਕਰਨੀ ਹੈ ਮੈਂ ਇੱਥੇ ਬੈਠਾ, ਤੂੰ ਗੱਲ ਕਰ। ਉਹ ਕਾਰ ਵਾਲਾ ਕਹਿੰਦਾ ਥੱਲੇ ਆ, ਮੈਂ ਤੈਨੂੰ ਪਿਆਨਾ। ਉਸ ਆਖਿਆ ਮੈਂ ਨਹੀਂ ਆਉਣਾ। ਤੇ ਇੰਨੀ ਦੇਰ ਨੂੰ ਨਾ ਰੇੜੇ ਵਾਲੇ ਨੇ ਛਾਂਟਾ ਘੁੱਟ ਕੇ ਹੱਥ ਦੇ ਵਿੱਚ ਫੜ ਲਿਆ। ਵੀ ਉਹਨੂੰ ਸਮਝ ਆ ਗਈ ਵੀ ਇੱਥੇ ਨਾ ਕੋਈ ਕੰਮ ਖਰਾਬ ਹੀ ਹੋਣਾ। ਮੈਂ ਵੀ ਸਾਈਡ ਤੇ ਮੋਟਰਸਾਈਕਲ ਖਿਲਾਰ ਕੇ ਤੇ ਉੱਤਰ ਆਇਆ। ਖੈਰ ਜਦੋਂ ਉਹਨੇ ਨਾ ਕਾਰ ਵਾਲੇ ਨੇ ਆਪਣਾ ਲਹਿਜਾ ਥੋੜਾ ਜਿਹਾ ਨਰਮ ਕੀਤਾ ਨਾ, ਤੇ ਪਿਆਰ ਦੇ ਨਾਲ ਆਂਦਾ ਥੱਲੇ ਤੇ ਆਓ ਨਾ। ਜਦੋਂ ਉਹਨੇ ਕਿਸੇ ਤਰੀਕੇ ਨਾਲ ਆਖਿਆ ਥੱਲੇ ਤੇ ਆਓ, ਤੇ ਉਹ ਰੇੜੇ ਵਾਲੇ ਨੇ ਉਹਦੇ ਨੂੰ ਵੇਖਿਆ, ਤੇ ਵੇਖ ਕੇ ਨਾ ਤੇ 1 ਮਿੰਟ ਕੇ ਬਾਅਦ ਥੱਲੇ ਉੱਤਰ ਆਇਆ। ਆਂਦਾ ਇੱਥੇ ਅੰਦਰ ਆਓ। ਉਹ ਚਾਹ ਦਾ ਜਿਹੜਾ ਖੋਖਾ ਸੀ ਨਾ, ਅੱਖ ਲਗਾ ਇੱਥੇ ਅੰਦਰ ਆਓ। ਉਹ ਆਂਦਾ ਮੈਂ ਨਹੀਂ ਅੰਦਰ ਜਾਣਾ, ਇੱਥੇ ਤੂੰ ਗੱਲ ਕਰ ਜਿਹੜੀ ਕਰਨੀ। ਆਂਦਾ ਤੁਸੀਂ ਅੰਦਰ ਆਓ। ਤੁਸੀਂ ਤੇ ਆਓ ਤੇ ਆ ਗਏ। ਆਂਦੇ ਤੁਸੀਂ ਅੰਦਰ ਆਓ ਨਾ। ਉਹ ਕਾਰ ਵਾਲਾ ਕਿਤੇ ਚੱਲਾ ਸੀ, ਤੇ ਉਹ ਮਠਿਆਈ ਲੈ ਕੇ ਕਿਤੇ ਪਿਆ ਜਾਂਦਾ ਸੀ। ਉਹਨੇ ਆਪਣਾ ਉਹ ਡੱਬਾ ਖੋਲ੍ਹਿਆ, ਤੇ ਉਹਦੇ ਵਿੱਚੋਂ ਕੋਈ ਰਸਗੁੱਲੇ ਤੇ ਗੁਲਾਬ ਜਾਮੁਨ ਕੱਢ ਕੇ ਨਾ ਤੇ ਪਲੇਟ ਦੇ ਵਿੱਚ ਰੱਖੇ, ਇਹਦੇ ਨਾਲ ਬੇਕਰੀ ਦੇ ਬਿਸਕੁਟ ਤੇ ਵੱਡਾ ਪਿਆਲਾ ਦੁੱਧ ਪੱਤੀ ਦਾ ਬਣਵਾ ਕੇ ਤੇ ਉਸ ਰੱਖੇ ਆ। ਤੇ ਜਿਵੇਂ ਅੱਜ ਤਫਾਕਨ ਮੇਰੇ ਹੱਥ ਜੁੜੇ ਨੇ ਨਾ, ਐਂਜ ਉਸ ਕਾਰ ਵਾਲੇ ਨੇ ਹੱਥ ਜੋੜ ਲਏ ਰੇੜੇ ਵਾਲੇ ਅੱਗੇ, ਤੇ ਆਖਣ ਲੱਗਾ ਮੈਨੂੰ ਮਾਫੀ ਦੇ ਛੱਡੋ। ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ, ਜੋ ਤੁਸੀਂ ਲਫ਼ਜ਼ ਆਖੇ ਨੇ ਤੁਹਾਡੇ ਬੋਲ ਕਿ ਕਦੀ ਆਵੇਂ ਤੂੰ ਐਸ ਮੇਰੇ ਰੇੜੇ ਉੱਤੇ ਇੱਟਾਂ ਉੱਤੇ ਬਵੇਂ ਤੇ ਬੋਰੀ ਉੱਤੇ ਬਵੇਂ ਲਗਾਮਾਂ ਫੜੇ ਹੱਥ ਦੇ ਵਿੱਚ, ਤੇ ਜੇ ਤੂੰ ਪਰਾਡੋ ਨਾਲੋਂ ਬਹੁਤਾ ਤੈਨੂੰ ਸਵਾਦ ਨਾ ਆਵੇ ਤੇ ਮੇਰਾ ਨਾਮ ਵਟਾ ਛੜੀ। ਉਹਨੇ ਆਖਿਆ ਤੁਹਾਡੇ ਇਹ ਜਿਹੜੇ ਲਫ਼ਜ਼ ਨੇ ਨਾ ਮੇਰੇ ਜ਼ਿਹਨ 'ਚ, ਮੇਰੇ ਦਿਲ ਦੇ ਵਿੱਚ ਖਟਕਦੇ ਰਹੇ ਨੇ। ਤੇ ਵਾਕਈ ਮੈਂ ਭਾਵੇਂ ਕਾਰ ਤੇ ਬੈਠਾ ਸਾਂ ਤੇ ਤੁਸੀਂ ਬੇਸ਼ੱਕ ਰੇੜੇ ਤੇ ਬੈਠੇ ਆ, ਤੁਸੀਂ ਵਾਕਈ ਪਰਾਡੋਆਂ ਵਾਲੇ ਹੋ, ਕਾਰਾਂ ਵਾਲੇ ਹੋ। ਤੇ ਮੈਂ ਭਾਵੇਂ ਆਪਣੀ ਪਰਾਡੋ ਤੇ ਕਾਰ ਤੇ ਬੈਠਾ ਹਾਂ, ਮੈਂ ਆਪਣੇ ਆਪ ਨੂੰ ਇੰਝ ਹੀ ਆਂਦਾ ਰਿਹਾ, ਮਲਾਮਤ ਕਰਦਾ ਆਇਆ ਕਿ ਤੂੰ ਖੋਤੀ ਰੇੜੀ ਤੇ ਬੈਠਾ। ਤੈਨੂੰ ਕੋਈ ਅਕਲ ਮਤ ਨਹੀਂ, ਤੂੰ ਖੋਤੀ ਰੇੜੀ ਵਾਲਾ। ਉਹ ਬੰਦਾ ਜਿਹੜਾ ਤਮੀਜ਼ ਦੇ ਨਾਲ ਬੋਲਿਆ ਹੈ, ਉਹ ਬੰਦਾ ਕਾਰ ਵਾਲਾ, ਪਰਾਡੋ ਵਾਲਾ, ਲੈਂਡ ਕਰੂਜ਼ਰ ਵਾਲਾ। ਸੋ ਤੁਸੀਂ ਜਿਹੜੇ ਲਹਿਜੇ ਨਾਲ ਮੇਰੇ ਨਾਲ ਉੱਥੇ ਗੱਲ ਕੀਤੀ ਹੈ ਨਾ, ਤੁਹਾਡਾ ਉਹ ਲਹਿਜਾ ਹੀ ਮੈਨੂੰ ਮਾਰ ਗਿਆ। ਬਾਬੇ ਕਸੂਰਵੰਦ ਨੇ ਆਖਿਆ ਦੱਸਾਂ ਗੱਲ ਦਾ ਕੀ ਮੁਕਾਮ ਤੈਨੂੰ। ਉਹ ਇਹ ਗੱਲ ਪਕੜ ਤਕਦੀਰ ਬਦਲਾ ਜਾਂਦੀ ਹੋਵੇ ਗੱਲ, ਤੇ ਕਰੇ ਜਾਣ ਗੱਲਾਂ, ਗੱਲ ਕਿਸੇ ਦੀ ਕਿਸੇ ਨੂੰ ਖਾ ਜਾਂਦੀ। ਪਰ ਉਹ ਕਿਸੇ ਗੱਲ ਦੇ ਨਹੀਂ ਉਹ ਮੁਹਤਾਜ ਰਹਿੰਦੇ। ਜਾਚ ਜਿਨ੍ਹਾਂ ਨੂੰ ਗੱਲ ਦੀ ਆ ਜਾਂਦੀ, ਹੋਵੇ ਗੱਲ ਦਾ ਵਲ ਜੇ ਕਸੂਰਮੰਦਾ, ਬੜੀ ਦੂਰ ਦੀ ਸੈਰ ਕਰਾ ਜਾਂਦੀ। ਹਾਂਜੀ, ਪਰ ਹੋਵੇ ਗੱਲ ਦਾ ਵਲ ਜੇ ਕਸੂਰਮੰਦਾ। ਉਹ ਰੇੜੇ ਵਾਲੇ ਨੇ ਪਿਆਰ ਨਾਲ ਹੀ ਆਖਿਆ ਸੀ ਨਾ ਵੀ ਕਦੀ ਤੁਸੀਂ ਆਵੋ ਇਸ ਰੇੜੇ ਦੇ ਉੱਤੇ ਤੇ ਲਗਾਮਾ ਫੜੋ ਹੱਥ ਦੇ ਵਿੱਚ, ਤੇ ਇਸ ਬੋਰੀ ਦੇ ਉੱਤੇ ਬਵੋ, ਤੇ ਜੇ ਪਰਾਡੋ ਨਾਲੋਂ ਬਹੁਤਾ ਸਵਾਦ ਨਾ ਆਵੇ ਤੇ ਮੇਰਾ ਨਾਮ ਵਟਾ ਛੜਿਓ। ਇਸ ਲਹਿਜੇ ਨਾਲ ਉਹਨੇ ਗੱਲ ਕੀਤੀ ਸੀ ਨਾ, ਤੇ ਉਹਦੇ ਉਸ ਮਿੱਠੇ ਲਹਿਜੇ ਨੇ ਉਹਨੂੰ ਚਾਹ ਵੀ ਪਿਆਈ, ਰਸਗੁੱਲੇ ਵੀ ਖਵਾਏ। ਤੇ ਮੇਰਾ ਮਤਲਬ ਹੈ ਉਸੇ ਉਹਦੇ ਲਹਿਜੇ ਨੇ ਉਹਨੂੰ ਪ੍ਰੋਟੋਕੋਲ ਇੱਜ਼ਤ ਦਿੱਤੀ। ਤੇ ਜੇ ਕੁੱਤਾ ਭੌਂਕਦਾ ਹੋਵੇ ਤੇ ਉਹਦੇ ਨਾਲ ਅੱਗੋਂ ਬੰਦਾ ਕੁੱਤਿਆਂ ਨੂੰ ਵੀ ਭੌਂਕਣ ਲੱਗ ਪਏ, ਤੇ ਕੁੱਤੇ ਦੇ ਵਿੱਚ ਉਹਦੇ ਵਿੱਚ ਫਰਕ ਕਿਹੜਾ ਰਹਿ ਗਿਆ ਯਾਰ। ਮੈਂ ਤੇ ਸਿੱਧੀਆਂ ਗੱਲਾਂ ਕਰਨ ਵਾਲਾ ਬੰਦਾ ਵਾਂ।